Welcome back to News TV84 break. तो बात जुड़ चुके हैं सरदार सुखदेव सिंह गिल फ्रॉम कैनेडा, अ मीडिया पर्सनैलिटी। जवीर जी, वाहिगुरू जी का खालसा, वाहिगुरू जी की फतेह। हाँ जी, वाहिगुरू जी का खालसा, वाहिगुरू जी की फतेह। जिन्ने भी सारे दर्शक TV84 देख रहे ने ते रीत जी थानू भी जी वीर जी जिस तरह से तुहाडे पिछली वारी गलबात कीती सी, आपां हरियाणा गुरद्वारा प्रबंधक कमेटी दे होंद विच आउण दे बारे गलबात कीती सी, उस संबंधी गलबात कीती सी। अज भी असीं फॉलोअप मुद्दों के उपर ही गलबात करांगे। सब तो पहले साडे विचार जानना चाहांगे, जिस तरह केंद्र सरकार ने भारतीय संविधान की धारा 355 का सहारा लैंदिआं हरियाणा सरकार नूं कहा है कि वह हरियाणा सिख गुरद्वारा प्रबंधक कमेटी दे एक्ट उपर मुड़ विचार करे, इसका की असर होवेगा? ਇਹਦਾ ਅਸਰ ਸ਼ਾਇਦ ਕੋਈ ਬਹੁਤਾ ਨਾ ਹੋਵੇ, ਕਿਉਂਕਿ ਜਿਹੜਾ ਪ੍ਰਕਾਸ਼ ਬਾਦਲ, ਸੁਖਵੀਰ ਬਾਦਲ ਹੋਣਾ ਦਾ ਜਿਹੜਾ ਉਹਨਾਂ ਤੇ ਦਬਾਅ ਸੀ, ਉਹਨੇ ਥੋੜਾ ਬਹੁਤ ਤਾਂ ਜ਼ਰੂਰ ਕਰਨਾ ਸੀ। ਉੱਥੇ ਦੇ ਜਿਹੜੇ ਰਾਜਪਾਲ ਨੂੰ ਵੀ ਚੇਂਜ ਕੀਤਾ ਗਿਆ, ਉਹਦੀ ਟਰਮ ਖਤਮ ਹੋ ਚੁੱਕੀ ਸੀ। ਕਿਉਂਕਿ ਦੂਜੇ ਪਾਸੇ ਜਦੋਂ ਅਸੀਂ ਸੋਚਦੇ ਹਾਂ, ਵਿਚਾਰਦੇ ਹਾਂ ਤੇ ਸੁਖਵੀਰ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਇਹ ਤੁਸੀਂ ਨਾ ਕੀਤਾ, ਜਿਹੜੀ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਆ, ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਹੋ ਸਕਦਾ ਹੈ। ਕੀ ਸੁਖਵੀਰ ਬਾਦਲ ਇਹਦੇ ਬਾਰੇ ਦੱਸ ਸਕਦਾ ਕਿ ਉਹ ਕਿਹੜੀ ਏਕਤਾ ਅਖੰਡਤਾ ਹੈ ਦੇਸ਼ ਦੀ? ਆ ਕਰਕੇ ਇਹੋ ਜਿਹੇ ਜਿਹੜੇ ਪੈਂਤੜੇ ਵਰਤੇ ਜਾ ਰਹੇ ਨੇ, ਕੀ ਸੁਖਵੀਰ ਬਾਦਲ ਹੁਣ ਤੋਂ ਇਸ ਕਮੇਟੀ ਨੂੰ ਟਾਲਣ ਲਈ ਖਾਲਿਸਤਾਨ ਦੀ ਵੱਖਰੀ ਲਹਿਰ ਦੀ ਅਗਵਾਈ ਕਰਨਗੇ ਜਾਂ ਖਾਲਿਸਤਾਨ ਲਈ ਜੂਝ ਰਹੀਆਂ ਜਥੇਬੰਦੀਆਂ ਦਾ ਸਾਥ ਦੇਣਗੇ? ਇੱਕ ਤਾਂ ਇਹ ਇਸ਼ੂ ਆਪਣੇ ਆਪ ਵਿੱਚ ਜਿਹੜਾ ਉਹਨਾਂ ਤੇ ਦਬਾਅ ਪਾਉਣ ਲਈ ਜਿਹੜਾ ਉਹਨਾਂ ਨੇ ਪੈਂਤੜਾ ਵਰਤਿਆ, ਕਿਉਂਕਿ ਇਸ ਸਮੇਂ ਆ ਜਿਹੜੀ BJP ਦੀ ਸਰਕਾਰ ਬਹੁਮਤ ਵਿੱਚ ਸੈਂਟਰ ਵਿੱਚ ਹੈ, ਇਸ ਪਾਸੇ ਕਾਂਗਰਸ ਦੀ ਜਿਹੜੀ ਹਰਿਆਣਾ ਦੀ ਸਰਕਾਰ ਹੈ, ਉਹਨਾਂ ਨੇ ਇਹ ਪਾਸ ਕੀਤਾ ਸੀ। ਰਾਜਪਾਲ ਜਿਹੜਾ ਨਵਾਂ ਵੀ ਆਉਣਾ ਜਾਂ ਆਇਆ, ਹੋ ਸਕਦਾ ਉਹਦੇ ਵਿੱਚ ਕੋਈ ਬੜੀ ਚੇਂਜਸ ਨਾ ਕਰ ਸਕੇ, ਕਿਉਂਕਿ ਜਿਹੜਾ ਇੱਕ ਵਾਰੀ ਐਕਟ ਬਣ ਜਾਂਦਾ ਦੁਬਾਰਾ ਉਸ ਤੇ ਬਹੁਤਾ ਕੁਝ ਹੋ ਨਹੀਂ ਸਕਦਾ ਹੁੰਦਾ। ਪਰ ਦੂਜੇ ਪਾਸੇ ਕਿਉਂਕਿ ਸਾਰਾ ਦਾ ਸਾਰਾ ਮੁੱਦਾ सियासी मुद्दा बन चुका है, सियासत किस कदर धर्म में आ चुकी है, कुछ भी हो सकता मेरे ख्याल जी बिल्कुल वीर जी जिस तरह हुण इसने मगरमच्छ के आंसूआं तो रोन तो बाद अपनी मीटिंगां करन तो बाद जो कुछ नहीं बने, तो हुण इसने मंजी साहब गुरुद्वारे दे विच, मंजी साहब दीवान हाल दे विच एक पंथ इकट्ठ इकट्ठा कीता है 27 जुलाई नूं जिहड़ा होएगा। एंड इस पंथ इकट्ठ विच भी आई थिंक ही इज गोना टॉक अबाउट हरियाणा गुरुद्वारा प्रबंधक कमेटी। व्हाट डू यू थिंक अबाउट दैट? ਇਹਦਾ ਜਿਹੜਾ ਇਕੱਠ ਬੁਲਾਉਣ ਦਾ ਮਕਸਦ ਇੱਕ ਤਾਂ ਇਹ ਹੈ ਕਿ ਜਦੋਂ ਇੱਕ ਤਾਂ ਪੰਜਾਬੀ ਦੀ ਕਹਾਵਤ ਹੈ ਕਿ ਮਰਦਾ ਕੀ ਨਹੀਂ ਕਰਦਾ, ਦੂਜੇ ਪਾਸੇ ਗੁਰਬਾਣੀ ਦਾ ਵੀ ਫਰਮਾਨ ਹੈ, ਨਜ਼ਰ ਅਪੁੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏਗਾ। ਹੁਣ ਬਾਦਲ ਦਲ ਦੇ ਬਜਰੰਗ ਦਿਲ ਦਾ ਜਿਹੜਾ ਸ਼ਿਪ ਆ ਉਹ ਡੁੱਬ ਰਿਹਾ, ਸੋ ਡੁੱਬਦੇ ਸ਼ਿਪ ਨੂੰ ਬਚਾਉਣ ਲਈ ਪੰਜਾਬ ਦੇ ਵਿੱਚ ਆਪਣੀ ਪਾਰਟੀ ਦੀ ਸ਼ਾਖ ਬਚਾਉਣ ਲਈ ਅਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਜਾਂ ਲੋਕਾਂ ਦੇ ਮੁੱਦੇ ਨੇ ਉਹਨਾਂ ਤੋਂ ਧਿਆਨ ਇੱਕ ਪਾਸੇ ਠਾਉਣ ਲਈ ਡਰੱਗ ਮਾਫੀਆ ਦੀ ਗੱਲ ਕਰ ਲਈਏ, ਬਿਜਲੀ ਪੰਜਾਬ ਵਿੱਚ ਨਹੀਂ ਆਈ, ਪੰਜਾਬ ਦੇ ਪਾਣੀ ਦਾ ਕੀ ਹਾਲ ਆ, ਪੰਜਾਬ ਦੀ ਐਜੂਕੇਸ਼ਨ ਦਾ ਕੀ ਹਾਲ ਆ। ਹੁਣ ਇਹਨਾਂ ਲੋਕਾਂ ਨੂੰ ਕਿਸ ਕਦਰ ਕਹਿ ਲਓ ਵੀ ਜਿਹੜਾ ਪੰਥ ਦਾ ਚੇਤਾ ਆ ਗਿਆ ਤੇ ਖੁਦ ਇਹ 1994 ਵਿੱਚ ਮੋਗੇ ਵਾਲੀ ਕਨਵੈਨਸ਼ਨ ਵਿੱਚ ਆਪਣੀ ਅਕਾਲੀ ਪਾਰਟੀ ਨੂੰ ਖਤਮ ਕਰ ਚੁੱਕੇ ਨੇ। ਜਦੋਂ ਸੁਖਵੀਰ ਬਾਦਲ ਨੇ ਅਕਾਲੀ ਦਲ ਦੀ ਜਿਹੜੀ ਯੂਥ ਅਕਾਲੀ ਦਲ ਦੀ ਬਾਗਡੋਰ ਸੰਭਾਲੀ, ਤੇ ਕਿਉਂਕਿ ਇਹਨਾਂ ਨੂੰ ਵੀ ਲੱਗਦਾ ਸੀ ਕਿ ਉਹ ਬਹੁਤ ਕੁਝ ਕਰ ਰਹੇ ਨੇ, ਹੰਕਾਰ ਵੀ ਵੱਧ ਜਾਂਦਾ। 2007 ਦੀਆਂ ਚੋਣਾਂ ਤੇ 2012 ਦੀ ਚੋਣ ਜਿੱਤਣ ਤੋਂ ਬਾਅਦ ਇੱਕ ਵਾਰੀ ਇਹਨੇ ਖੁਦ ਵੀ ਦਿੱਲੀ 'ਚ ਕਿਹਾ ਸੀ ਕਿ ਮੈਂ ਅਕਾਲੀ ਦਲ ਨੂੰ ਗੁਰਦੁਆਰਿਆਂ 'ਚੋਂ ਬਾਹਰ ਕੱਢ ਦਊਂਗਾ। ਉਸ ਵੇਲੇ ਇਹ ਆਪਣੀ ਸਿਆਸਤ ਜਾਂ ਆਪਣੀ ਖੁਦਗਰਜੀ ਜਾਂ ਕੁਰਸੀ ਦੀ ਖਾਤਰ ਅਕਾਲੀ ਦਲ ਨੂੰ ਗੁਰਦੁਆਰਿਆਂ 'ਚ ਬਾਹਰ ਵੀ ਕੱਢ ਸਕਦੇ ਨੇ। ਅਕਾਲੀ ਦਲ ਦਾ ਇੱਕ ਬਜਰੰਗ ਦਲ ਬਣਾ ਕੇ, BJP ਦਾ ਇੱਕ ਵਿੰਗ ਬਣਾ ਕੇ ਵੀ ਵਿਚਰ ਸਕਦੇ ਨੇ। ਜੋ ਕੁਝ ਵੀ ਕੀਤਾ ਜਾ ਰਿਹਾ ਜਾਂ ਹੋ ਰਿਹਾ ਹੈ, ਓਵਰਆਲ ਇਹ ਤਾਂ ਧਰਮ ਲਈ ਬਹੁਤ ਨੁਕਸਾਨ ਹੈ ਮੇਰੇ ਖਿਆਲ ਜੀ। ਸਿਰਫ ਸਿਆਸੀ ਲੋਕ ਸਿਆਸਤ ਦਾ ਜਿਹੜਾ ਆਪਣਾ ਫਾਇਦਾ ਦੇਖਦੇ ਨੇ। ਇਹ ਜਿਹੜਾ ਆਮ ਸਿੱਖ ਹੈ ਜਾਂ ਜਿਹੜਾ ਸ਼ਰਧਾਵਾਨ ਸਿੱਖ ਹੈ, ਉਹਦੀ ਸ਼ਰਧਾ ਨੂੰ ਨੁਕਸਾਨ ਹੋ ਰਿਹਾ, ਸਿੱਖੀ ਤੋਂ ਟੁੱਟ ਰਹੇ ਨੇ, ਕਿਉਂਕਿ ਇਹਨਾਂ ਨੇ ਇੰਨਾ ਰਲ ਗੱਡ ਕਰ ਦਿੱਤਾ ਹੈ ਸਿਆਸਤ ਨੇ। ਮੈਂ ਨਹੀਂ ਕਹਿੰਦਾ ਕਿ ਕਾਂਗਰਸ ਬਹੁਤ ਚੰਗੀ ਹੈ, ਕਾਂਗਰਸ ਵੀ ਸਿੱਖਾਂ ਲਈ ਇੱਕ ਮਾਰੂ ਪਾਰਟੀ ਹੈ, ਕਾਂਗਰਸ ਵੀ ਸਿੱਖਾਂ ਦੀ ਕਾਤਲ ਪਾਰਟੀ ਹੈ, ਜਿਹੜੀ ਕਿ ਰਿਸਪਾਂਸਿਬਲ ਹੈ 1984 ਦੇ ਸਿੱਖ ਘੱਲੂਘਾਰੇ ਲਈ, 1984 ਦੇ ਵਿੱਚ ਨਵੰਬਰ ਦੇ ਲਈ ਸਿੱਖਾਂ ਦੀ ਜੈਨੋਸਾਈਡ ਲਈ, ਹਜ਼ਾਰਾਂ ਦੀ ਗਿਣਤੀ ਸਿੱਖਾਂ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਸੰਬੰਧੀ। ਜੇ ਸੱਚਮੁੱਚ ਹੀ ਪ੍ਰਕਾਸ਼ ਬਾਦਲ ਨੂੰ ਅਤੇ ਇਹਨਾਂ ਦੇ ਬਜਰੰਗ ਦਲ ਨੂੰ
ਸਿੱਖਾਂ ਦਾ ਇੰਨਾ ਫਿਕਰ ਸੀ ਤਾਂ ਫਿਰ ਜਦੋਂ ਇਹਨਾਂ ਦੀ ਸਰਕਾਰ 1997 ਚੁਣੀ ਗਈ, ਇਹਨਾਂ ਨੇ ਵਾਅਦੇ ਕੀਤੇ ਸੀ ਕਿ ਜਿਹੜਾ ਪੁਲਿਸ ਅਫਸਰ ਨੇ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ, ਇਹ ਖੁਦ ਸ਼ਹੀਦਾਂ ਦੇ ਭੋਗਾਂ ਤੇ ਜਾਂਦੇ ਰਹੇ ਆ, ਅਸੀਂ ਉਹਨਾਂ ਪੁਲਿਸ ਅਫਸਰ ਨੂੰ ਸਜ਼ਾਵਾਂ ਦਿਵਾਵਾਂਗੇ। ਅੱਜ ਤੱਕ ਇੱਕ ਪੁਲਿਸ ਅਫਸਰ ਨੂੰ ਸਜ਼ਾ ਨਹੀਂ ਦਵਾਈ, ਉਲਟਾ ਸਮੇਤ ਸੈਣੀ ਵਰਗਿਆਂ ਨੂੰ ਉੱਚ ਅਹੁਦੇ ਤੇ ਲਗਾਇਆ ਗਿਆ। ਸੋ ਇਹ ਤਾਂ ਇਹਨਾਂ ਦਾ ਪੰਥ ਅਤੇ ਪੰਥ ਪ੍ਰਤੀ ਸੁਹਿਰਦਤਾ ਵਾਲਾ ਕੰਮ ਹੈ। ਬਾਕੀ ਸਾਰੇ ਜਿਹੜੇ ਜੋ ਕੁਝ ਵੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹ ਸਾਰੇ ਜਿੱਥੇ ਬਾਦਲ ਕਹਿੰਦਾ ਬਹਿ ਜਾਂਦੇ ਨੇ, ਜਿੱਥੇ ਜਦੋਂ ਕਹਿੰਦਾ ਉੱਠ ਖੜਦੇ ਨੇ। ਸਾਰੀ ਵੀਟੋ ਪਾਵਰ ਪ੍ਰਕਾਸ਼ ਬਾਦਲ ਦੇ ਕੋਲ ਆ, ਕਿਉਂਕਿ ਹੁਣ ਲੱਗਦਾ ਇਸ ਤਰ੍ਹਾਂ ਸੀ ਕਿ ਮੈਂ ਆਪਣੀ ਹੌਲੀ ਹੌਲੀ ਜਿਹੜੀ ਪਾਵਰ ਸ਼ਿਫਟ ਕਰ ਦੂੰਗਾ। ਉਹ ਪਾਵਰ ਸ਼ਿਫਟ ਵੀ ਸੁਖਬੀਰ ਬਾਦਲ ਵੱਲ ਨੂੰ ਹੁੰਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਹਰ ਦਾ ਪੇਜ ਜਾਣਦਾ ਬੜਾ ਇਸ ਪੱਖੋਂ ਬੜਾ ਆਪਣੇ ਲਈ ਬੜਾ ਸਿਆਣਾ। ਕਾਸ਼ ਕਿਤੇ ਮਰਦੇ ਦਮ ਇਸ ਸਮੇਂ, ਕਿਉਂਕਿ ਇਹ ਪਤਾ ਨਹੀਂ ਹੁੰਦਾ ਕਿਹੜੇ ਬੰਦੇ ਨੇ ਇਸ ਸੰਸਾਰ ਤੋਂ ਕਦੋਂ ਜਾਣਾ। ਹਰ ਬੰਦੇ ਨੇ ਸੰਸਾਰ ਤੋਂ ਜਾਣਾ, ਪਰ ਲੋਕੀ ਤੁਹਾਨੂੰ ਕਿਸੇ ਚੰਗੇ ਕੰਮ ਲਈ ਯਾਦ ਕਰਨ ਤੇ ਆਪਾਂ ਪੰਥ ਲਈ ਕੌਮ ਲਈ ਉਹਨਾਂ ਨੂੰ ਯਾਦ ਕਰਦੇ ਆ। ਇਹਨਾਂ ਸਿੰਘਾਂ ਸਿੰਘ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਕਟਵਾਏ, ਚਰਖੜੀਆਂ ਤੇ ਚੜੇ। ਪਰ ਕਈ ਵਾਰੀ ਅਫਸੋਸ ਹੁੰਦਾ ਕਿ ਉਹਨਾਂ ਸਿੰਘਾਂ ਨੇ ਇਹਨਾਂ ਲੋਕਾਂ ਲਈ ਜਿਹੜੇ ਇਸ ਸਮੇਂ ਮਸੰਦ ਪੁਣੇ ਤੇ ਮਹੰਤ ਪੁਣੇ ਦੀ ਸਿਖਰ ਤੇ ਬੈਠੇ ਨੇ, ਇਹਨਾਂ ਵਾਸਤੇ ਸ਼ਹਾਦਤਾਂ ਦਿੱਤੀਆਂ। ਅਫਕੋਰਸ ਅੱਜ ਵੀ ਆਪਾਂ ਗੱਲ ਕਰ ਰਹੇ, ਆਪਾਂ ਅੱਜ ਕਿਸੇ ਚੰਗੇ ਮੁੱਦੇ ਤੇ ਗੱਲਬਾਤ ਕਰਦੇ। ਜੋ ਕੁਝ ਵੀ ਹੋ ਰਿਹਾ ਇਹ ਜੋ ਜਿਹੜੀ ਹਰਿਆਣਾ ਦੀ ਕਮੇਟੀ ਆ, ਇਹਦੇ ਬਣਨ ਦਾ ਕਾਰਨ ਵੀ ਬਾਦਲ ਅਕਾਲੀ ਦਲ ਦਾ ਹੜੱਪ ਪੁਣੇ ਦੇ ਤਰੀਕੇ ਨਾਲ ਸਾਰੀ ਸ਼ਕਤੀ ਨੂੰ ਹੜੱਪ ਕਰਨਾ ਅਮਰੀਕਾ 'ਚ, ਇਹ ਸਭ ਤੋਂ ਮਾੜੀ ਗੱਲ ਹੈ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਆਈ ਸਟਰੋਂਗਲੀ ਅਗਰੀ ਵਿਦ ਯੂ ਕਿ ਜਿਸ ਤਰ੍ਹਾਂ ਇੱਕ ਮੁੱਦੇ ਨੂੰ ਇੰਨਾ ਵਧਾ ਰਹੇ ਨੇ, ਇੰਨਾ ਉਹਨੂੰ ਐਕਸਪੈਂਡ ਕਰ ਦਿੰਦੇ। ਰੀਜ਼ਨ ਵਾਈ ਬਿਕੋਜ਼ ਦੂਸਰਾ ਮੁੱਦਾ ਜਿਹੜਾ ਡਰੱਗਸ ਦਾ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਇੰਨਾ ਕੁਝ ਹੋ ਰਿਹਾ ਸੀ, ਡਰੱਗਸ ਨੂੰ ਦਬਾਇਆ ਜਾ ਰਿਹਾ ਸੀ, ਰੋਕਿਆ ਜਾ ਰਿਹਾ ਸੀਗਾ। ਇਸ ਤੋਂ ਆਈ ਥਿੰਕ ਸਾਡੀ ਸਿੱਖਾਂ ਦੀ ਅਟੈਂਸ਼ਨ ਡਾਇਵਰਟ ਕਰਨ ਲਈ, ਅਟੈਂਸ਼ਨ ਸਾਡੀ ਕਿਸੇ ਹੋਰ ਪਾਸੇ ਲੈ ਕੇ ਜਾਣ ਲਈ ਇਸ ਤਰ੍ਹਾਂ ਦੇ ਇਹ ਪਲਾਨਸ ਕਰ ਰਹੇ ਨੇ। ਐਂਡ ਮੇ ਬੀ ਦੈਟਸ ਦੀ ਰੀਜ਼ਨ ਕਿ ਬਾਦਲ ਬਾਰ-ਬਾਰ ਕਹਿ ਰਿਹਾ ਕਿ ਉਹ ਮੋਰਚੇ ਦੀ ਕਮਾਂਡ ਸੰਭਾਲੇਗਾ, ਉਹ ਅਕਾਲ ਤਖਤ ਬਿਕੋਜ਼ ਹੀ ਇਜ਼ ਰਾਈਟ ਨਾਓ ਐਟ ਅੰਮ੍ਰਿਤਸਰ, ਉਹ ਅਕਾਲ ਤਖਤ ਜਾ ਕੇ ਸ਼ਹੀਦੀ ਦੇਵੇਗਾ। ਡੂ ਯੂ ਥਿੰਕ ਸਾਡੇ ਸਿੱਖ ਕੌਮ ਇੰਨੀ ਨਾਈਵ ਹੈ ਪੰਜਾਬ ਦੇ ਵਿੱਚ? ਡੂ ਯੂ ਥਿੰਕ ਦੇ ਗੋਣਾ ਸਪੋਰਟ ਹਿਮ ਜਾਂ ਉਸ ਧੋਖੇ ਦੇ ਵਿੱਚ ਆ ਜਾਏਗੀ? ਨਹੀਂ, ਹੁਣ ਧੋਖੇ ਤੇ ਨਹੀਂ ਆਉਣਗੇ, ਪਰ ਜਿਹੜੇ ਬਾਦਲ ਦੇ ਚੇਲੇ ਝਾਟਕੇ ਨੇ ਜਾਂ ਫਿਰ ਬਾਦਲ ਦਲ ਦੀ ਜਿਹੜੀ ਕਹਿ ਲਓ ਗੁੰਡਾ ਫੋਰਸ ਆ, ਉਹ ਬੱਸਾਂ ਰਾਹੀਂ ਆਪਣੇ ਲੋਕਾਂ ਰਾਹੀਂ ਉਹਨਾਂ ਲੋਕਾਂ ਨੂੰ ਉੱਥੇ ਢੋਏਗੀ ਅਤੇ ਲਿਆਏਗੀ ਤੇ ਲੋਕਾਂ ਵਾਸਤੇ ਇੱਕ ਸ਼ਕਤੀ ਪ੍ਰਦਰਸ਼ਨ ਹੀ ਕੀਤਾ ਜਾਏਗਾ। ਜੇਕਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਿਆਸੀ ਰੌਲਾ ਪਾਇਆ ਜਾ ਰਿਹਾ, ਕਿਉਂਕਿ ਸਿਆਸਤ ਜਿਹੜੀ ਧਰਮ ਵਿੱਚ ਇੰਨੀ ਰਲਗੱਡ ਹੋ ਚੁੱਕੀ ਆ ਕਿ ਹੁਣ ਇਹਨਾਂ ਕੋਈ ਇਹ ਵੀ ਮੁੱਦਾ ਨਹੀਂ ਰਿਹਾ ਕਿ ਕਾਂਗਰਸ 1984 'ਚ ਕੀ ਕਰਦੀ ਸੀ, ਕਿਉਂਕਿ ਇਹਨਾਂ ਨੇ ਖੁਦ ਕੁਛ ਨਹੀਂ ਕੀਤਾ ਵਾਸਤੇ। ਹੁਣ ਇਹਨਾਂ ਕੋਈ ਇੱਕ ਮੁੱਦਾ ਰਹਿ ਗਿਆ, ਕਿਤੇ ਇਹਨਾਂ ਕੋਲੋਂ ਪੰਜਾਬ ਦੀ ਉਹ ਜਿਹੜੀ ਸਿਆਸਤ ਹੈ, ਸਿੱਖ ਸਿਆਸਤ ਹੈ, ਜਾਂ ਫਿਰ ਪੰਜਾਬ ਦੇ ਵਿੱਚ ਜਿਹੜਾ ਪੰਥਕ ਜਿਹੜਾ ਇਹਨਾਂ ਦਾ ਰੋਹ ਬਣਿਆ ਹੋਇਆ ਉਹ ਨਾ ਕਿਤੇ ਖੁੱਸ ਜਾਏ। ਪਰ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਪੂਰਾ ਜ਼ੋਰ ਲਾਉਣਗੇ। ਅਜੇ ਹੁਣ ਪਿੱਛੇ ਜੇ ਹੋਰ ਵੀ ਖਬਰਾਂ ਆ ਰਹੀਆਂ ਨੇ, ਹਰਿਆਣੇ ਵਾਲੀ ਜਿਹੜੀ ਗੁਰਦੁਆਰਾ ਕਮੇਟੀ ਆ, ਉਹਨਾਂ ਨੇ ਵੀ 28 ਜੁਲਾਈ ਵਾਲੇ ਦਿਨ, ਇੱਕ ਦਿਨ ਬਾਅਦ ਉੱਥੇ ਇਕੱਠ ਸੱਦਿਆ ਹੈ। ਅਤੇ ਦੂਜੇ ਪਾਸੇ ਆਪਣੇ ਸਿਮਰਜੀਤ ਸਿੰਘ ਮਾਨ ਹੋਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੰਬੰਧੀ ਆਪਣੇ ਆ ਰਹੇ ਨੇ ਬਿਆਨ, ਭਾਈ ਟਿਵਾਣਾ ਉਹਨਾਂ ਦੇ, ਇੱਕ ਪਾਸੇ ਬਾਦਲ ਇੱਕ ਇਕੱਠ ਸੱਦ ਰਿਹਾ, ਦੂਜੇ ਪਾਸੇ ਪੰਥਕ ਸੋਚ ਰੱਖਣ ਵਾਲਿਆਂ ਦੇ ਕੀਤੇ ਜਾ ਰਹੇ ਪੰਥਕ ਇਕੱਠ ਨੂੰ ਰੋਕਣ ਵਾਸਤੇ ਵੀ ਤਿਆਰੀਆਂ ਹੋ ਰਹੀਆਂ ਨੇ। ਇਹਨਾਂ ਵੱਲੋਂ ਕਹਿ ਲਓ ਬੁਖਲਾਟ ਵਿੱਚ ਆ ਕੇ ਵੀ ਕਈ ਕੁਝ ਕਰ ਸਕਦੇ ਨੇ, ਜਿਵੇਂ 6 ਜੂਨ ਵਾਲੇ ਦਿਨ ਇਹਨਾਂ ਦੀ ਗੁੰਡਾ ਫੋਰਸ ਨੇ ਕੀਤਾ, ਕਿਉਂਕਿ ਇਹ ਆਪਣੇ ਆਪ ਵਿੱਚ ਫਿਰ ਮੈਨੂੰ ਇਹ ਗੱਲ ਕਹਿਣੀ ਪੈਂਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਇਹੋ ਜਿਹੇ ਜਿਹੜੇ ਹਲਕੇ ਫੁਲਕੇ ਖੁਦਗਰਜ਼ ਸਿਆਸੀ ਲੋਕਾਂ ਲਈ ਨਹੀਂ ਸੀ ਕੀਤੀ ਗਈ, ਨਹੀਂ ਸੀ ਕੀਤੀ ਗਈ। ਇਹ ਕੌਮ ਦੇ ਕੌਮੀ ਮਸਲੇ ਵਿਚਾਰਨ ਮੀਰੀ ਤੇ ਪੀਰੀ ਦਾ ਕੇਂਦਰ ਹੈ, ਨਾ ਕਿ ਇਹੋ ਜਿਹੇ ਲੋਕਾਂ ਵਾਸਤੇ। ਸੋ ਜਿਹੜਾ ਸਾਡਾ ਸੱਚਾ ਤੇ ਸੁੱਚਾ, ਜਿੱਥੇ ਕੌਮ ਦੇ ਫਾਇਦੇ ਲਈ, ਸਰਬੱਤ ਦੇ ਭਲੇ ਦੀ ਗੱਲ ਹੋਣੀ ਸੀ, ਜਿੱਥੇ ਕੌਮ ਲਈ ਫੈਸਲੇ ਹੋਣੇ ਸੀ, ਇੱਕ ਜਿੱਦਾਂ ਇਟਲੀ ਵਿੱਚ ਪੋਪ ਹੈ, ਇੱਕ ਵੈਟੀਕਨ, ਇੱਕ ਵੱਖਰਾ ਸਟੇਟ ਹੈ, ਉਹਦਾ ਇੱਕ ਵੱਖਰਾ ਸਟੇਟਸ ਹੈ, ਉੱਥੋਂ ਇੱਕ ਕੌਮ ਨੂੰ ਸੇਧ ਮਿਲਣੀ ਸੀ। ਉਲਟਾ ਇਹ
ਸਾਰਾ ਕੁਝ ਆਪਣੇ ਕੰਟਰੋਲ 'ਚ ਕਰਕੇ ਬੇਸ਼ੱਕ ਜਿਹੜੀ ਬੀਜੇਪੀ ਦੇ ਨਾਲ ਇਹ ਇੱਕ ਕਹ ਲਓ ਇਸ ਤਰ੍ਹਾਂ ਅਲਾਇੰਸ ਕਰਕੇ ਚੱਲਦੇ ਨੇ, ਸਾਂਝ ਕਹਿੰਦੇ ਬਿਨਾਂ ਜਿਹੜੀ ਕਿਸੇ ਕੰਡੀਸ਼ਨ ਤੋਂ ਹੈ, ਘੱਟੋ ਘੱਟ ਉਹਨਾਂ ਨੇ ਤਾਂ ਬਹੁਤ ਕੁਝ ਸਾਡੇ ਤੋਂ ਸਿੱਖਿਆ ਹੋਊਗਾ। ਜਿਹੜਾ ਧਰਮ ਹੈ ਉਹ ਸਿਆਸਤ ਤੋਂ ਉੱਤੇ ਆ। RSS ਕਿਸ ਤਰ੍ਹਾਂ ਬੀਜੇਪੀ ਨੂੰ ਕੰਟਰੋਲ ਕਰਦੀ ਹੈ, ਬੀਜੇਪੀ RSS ਨੂੰ ਕੰਟਰੋਲ ਨਹੀਂ ਕਰਦੀ, ਪਰ ਇਹਨੇ ਸਾਰਾ ਕੁਝ ਬੀਜੇਪੀ RSS ਸਾਰਿਆਂ ਦੇ ਝੋਲੇ 'ਚ ਪਾਇਆ ਹੋਇਆ। ਸੋ ਇੰਨਾ ਬਕਾਊ ਮਾਨ ਸਾਡੀਆਂ ਵੀ ਜਿਹੜਾ ਸਾਡੀ ਕੌਮ ਦਾ ਲੀਡਰ ਹੋਵੇ ਤਾਂ ਫਿਰ ਮੇਰੇ ਖਿਆਲ 'ਚ ਸਾਨੂੰ, ਸਾਡੀ ਕੌਮ ਨੂੰ, ਜਿਹੜੇ ਬਾਹਰ ਬੈਠੇ ਸਿੱਖ ਨੇ, ਜਿਹੜੇ ਬਾਦਲ ਦਲ ਦੇ, ਬਜਰੰਗ ਦਲ ਤੋਂ ਜਾਂ ਉੱਥੇ ਦੀ ਸਿਆਸਤ ਤੋਂ ਬਿਲਕੁਲ ਆਜ਼ਾਦ ਨੇ, ਜਾਂ ਇਹਦੀ ਪਕੜ ਤੋਂ ਆਜ਼ਾਦ ਨੇ, ਆਪਾਂ ਹੁਣ ਵਿਚਾਰਾਂ ਕਰ ਰਹੇ ਹਾਂ, ਉੱਥੇ ਵੀ ਕਰਦੇ ਨੇ, ਇੱਥੇ ਵੀ ਆਪਾਂ ਕਰ ਰਹੇ ਹਾਂ। ਘੱਟੋ ਘੱਟ ਸਿੱਖਾਂ ਵਿੱਚ ਜਾਗਰਤੀ ਆ ਰਹੀ ਆ। ਪਰ ਦੂਜੇ ਪਾਸੇ ਜਦੋਂ ਧਾਰਮਿਕ ਇਸ਼ੂ ਹੁੰਦੇ ਨੇ, ਇਹ ਬੜੇ ਸੈਂਸਿਟਿਵ ਇਸ਼ੂ ਨੇ, ਇਹ ਸਾਡੀ ਜਿਹੜੀ ਆਸਥਾ ਦੇ ਨਾਲ, ਸਾਡੇ ਵਿਸ਼ਵਾਸ ਦੇ ਨਾਲ, ਸਾਡੇ ਫੇਥ ਨਾਲ ਜੁੜੇ ਹੁੰਦੇ ਨੇ। ਸੋ ਜਿਹੜਾ ਧਰਮੀ ਤੇ ਅਧਰਮੀ, ਸਿਆਸੀ ਤੇ ਇੱਕ ਚੰਗਾ ਤੇ ਮਾੜੇ ਵਿੱਚ ਜਿਹੜੇ ਉਹਦੇ ਗੁਣ ਨੇ, ਉਹਨੂੰ ਸਮਝਣਾ ਮੇਰੇ ਖਿਆਲ 'ਚ ਬਹੁਤ ਜ਼ਰੂਰੀ, ਤਾਂ ਕਿ ਘੱਟੋ ਘੱਟ ਜਿਹੜੀ ਸਾਡੇ ਲੋਕਾਂ ਵਿੱਚ ਜਾਗਰਤੀ ਆ ਸਕੇ। ਪਰ ਦੂਜੇ ਪਾਸੇ but we like somehow like we are trying to bring awareness. I feel like there is a lot of awareness in Sikh community ਹੁਣ ਕਾਫੀ ਆ ਚੁੱਕੀ ਹੈ ਥੋੜੇ ਸਮੇਂ ਦੇ ਵਿੱਚ। I think that's because of the media outside of India that portrays a very good role in that too. But ਵੀਰ ਜੀ, the thing is like ਇਹਨਾਂ ਮੁੱਦਿਆਂ ਦੇ ਉੱਪਰ ਸਾਡੇ ਕੋਲ ਬਹੁਤ ਸਾਰੇ ਸਵਾਲ ਨੇ that we wanted to ask you, but the thing is because of the time limit ਸਾਡਾ ਵਕਤ ਵੀ ਸਮਾਪਤੀ ਵੱਲ ਜਾਏ। Thank you so much and I'm so sorry to cut you off. ਵਕਤ ਹੋ ਗਿਆ ਤੁਹਾਡੇ ਕੋਲ। Thank you ਜੀ। ਸਾਡੀ ਅਰਦਾਸ ਹੈ ਕਿ ਸਾਡਾ ਸਮਾਂ ਗੁਲਾਮੀ 'ਚ ਨਾ ਬੀਤੇ, ਆਜ਼ਾਦੀ 'ਚ ਬੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੇ ਵਿਊਅਰਸ, ਇੱਥੇ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।